ਸਤਿ ਸ਼੍ਰੀ ਅਕਾਲ। ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਤੁਹਾਡੇ ਨਾਲ ਟਰੈਕਿੰਗ ਦੇ ਰਿਲੇਟਡ ਗੱਲਬਾਤ ਕਰਦੇ ਹਾਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ। ਔਰ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਮੌਜੂਦ ਹੁੰਦੇ ਨੇ USA ਟਰੱਕ ਸੇਲ ਬੇਕਰਸਫੀਲਡ ਫੋਂਟਾਨਾ ਤੇ ਹੁਣ ਨਵੀਂ ਬ੍ਰਾਂਚ ਖੋਲਣ ਜਾ ਰਹੇ ਨੇ ਜੀ ਇੰਡੀਆ ਐਪਲਸ ਦੇ ਵਿੱਚ ਸੈਯਦ ਭਾਜੀ। ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਚੱਲਦੇ ਹਾਂ ਜੀ। ਫਿਰ ਜੋ ਵੀ ਗੱਲਾਂ ਬਾਤਾਂ ਮਾਰਕੀਟ ਦੇ ਵਿੱਚ ਨਿਊਜ਼ ਚੱਲਦੀਆਂ ਹੈਗੀਆਂ ਨੇ ਟਰੱਕਿੰਗ ਦੇ ਰਿਲੇਟਡ ਜਾਂ ਯੂਸ ਟਰੱਕ ਕਿਸ ਤਰ੍ਹਾਂ ਖਰੀਦਣੇ ਚਾਹੀਦੇ ਨੇ ਸਾਡੇ ਟਰੱਕਾਂ ਵਾਲੇ ਵੀਰਾਂ ਨੂੰ, ਉਹਦੇ ਬਾਬਤ ਗੱਲਬਾਤ ਕਰਾਂਗੇ। ਸਵਾਗਤ ਕਰਦੇ ਚੱਲਦੇ ਹਾਂ ਸੈਯਦ ਭਾਜੀ ਦਾ। ਸੈਯਦ ਭਾਜੀ ਬਹੁਤ ਬਹੁਤ ਸਵਾਗਤ ਜੀ, ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ, ਨਮਸਕਾਰ, ਸਲਾਮ ਵਾਲੇਕਮ ਸਭ ਨੂੰ ਜੀ। ਥੈਂਕ ਯੂ ਸੈਯਦ ਭਾਜੀ, ਮੈਂ ਇੱਥੋਂ ਹੀ ਸ਼ੁਰੂਆਤ ਕਰਨੀ ਹੈ ਜੀ। ਸਭ ਤੋਂ ਪਹਿਲਾਂ ਕਿ ਤੁਹਾਡੇ ਕੋਲੋਂ ਦੇਖੋ, ਤੁਸੀਂ ਤਾਉਮਰ ਟਰੱਕਿੰਗ ਇੰਡਸਟਰੀ ਦੇ ਵਿੱਚ ਕੰਮਕਾਜ ਕੀਤਾ ਹੈਗਾ। ਸਾਡੇ ਦਰਸ਼ਕਾਂ ਨੂੰ ਵੀ ਕੋਈ ਗੁਣ ਦੇ ਚੱਲੋ ਕਿ ਜਿਨ੍ਹਾਂ ਨੇ ਸੈਕਿੰਡ ਹੈਂਡ ਟਰੱਕ ਖਰੀਦਣਾ ਹੈਗਾ, ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣ, ਕਿਉਂਕਿ ਤੁਹਾਡੇ ਕੋਲ ਜਿੰਨੇ ਵੀ ਟਰੱਕ ਖੜੇ ਹੁੰਦੇ ਨੇ ਉਹ ਮਾਸ਼ਾ ਅੱਲਾ ਬਹੁਤ ਹੀ ਸ਼ਾਨਦਾਰ ਚੱਲਦੇ ਹੈਗੇ ਨੇ। ਜਦੋਂ ਆਪਾਂ ਟਰਾਈ ਲੈਣ ਦੇ ਲਈ ਸਾਡੇ ਕਸਟਮਰ ਜਾਂਦੇ ਹੈਗੇ ਨੇ ਤਾਂ ਕਿਹੜੀ ਕਿਹੜੀ ਚੀਜ਼ਾਂ ਦਾ ਤੁਸੀਂ ਧਿਆਨ ਰੱਖਦੇ ਹੋ, ਸਾਡੇ ਦਰਸ਼ਕਾਂ ਨੂੰ ਗੁਣ ਦਿੰਦੇ ਚਲੋ ਜੀ। ਜੀ ਬਿਲਕੁਲ, ਤੁਸੀਂ ਠੀਕ ਕਹਿ ਰਹੇ ਹੋ। ਜਦੋਂ ਟਰੱਕ ਲੈਣ ਜਾਂਦੇ ਆ ਨਾ ਤੇ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਜਿਹੜੇ ਸਾਡੇ ਮਾਈਂਡ 'ਚ ਹੁੰਦੀਆਂ, ਪਰ ਜਿਹੜੀ ਪ੍ਰਾਇੋਰਟੀਜ਼ ਨੇ ਉਹ ਨੰਬਰ 1 ਆ ਜਾਂਦੀ ਪ੍ਰਾਈਸ 'ਚ ਵੀ ਕਈ ਵਾਰੀ ਇਦਾਂ ਹੁੰਦਾ ਕਿ ਲੋਕੀ ਦੇਖਦੇ ਨੇ ਯਾਰ ਟਰੱਕ ਲੈਣ ਚੱਲੇ ਆ, ਇੱਕ ਟਰੱਕ ਜਿਹੜਾ 25,000 ਦਾ ਲੱਗਿਆ, ਇੱਕ 20,000 ਦਾ ਲੱਗਿਆ। ਇੱਥੇ ਸੈਯਦ ਭਾਜੀ ਮੈਂ ਤੁਹਾਨੂੰ ਇੱਥੇ ਰੋਕ ਦਿੱਤਾ ਜੇ। ਪ੍ਰਾਈਸ ਉੱਥੇ ਕੀ ਕਰੂਗਾ ਜੇ ਮੰਨ ਲਓ ਟਰੱਕ ਆਪਾਂ 30,000 ਦਾ ਖਰੀਦ ਲਿਆ, ਉਹਨੇ ਬਾਅਦ ਚ 50,000 ਉੱਪਰ ਲਵਾਤਾ, ਪ੍ਰਾਈਸ ਕੱਲਾ ਕੀ ਕਰੂਗਾ ਜੀ? ਬਿਲਕੁਲ ਠੀਕ ਕਰ ਰਹੇ ਹੋ। ਇਹ ਅਸੀਂ ਚੀਜ਼ ਸਿੱਖੀ ਆ। ਸਭ ਤੋਂ ਪਹਿਲਾਂ ਜਿਹੜਾ ਸਾਡੀ ਮੈਂਟੈਲਿਟੀ ਵੀ ਸੇਮ ਸੀਗੀ। ਮੈਂ ਜਦੋਂ ਆਪਣਾ ਪਹਿਲਾ ਯੂਨਿਟ ਲਿਆ ਤੇ ਮੈਂ ਆਫਕੋਰਸ ਸਸਤਾ ਲਿਆ। ਮੈਂ ਕਿਹਾ ਕੋਈ ਗੱਲ ਨਹੀਂ, ਠੀਕ ਕਰ ਲਾਂਗੇ। ਮਕੈਨਿਕ ਆਪਣੇ ਵਧੀਆ ਜਾਣਨ ਵਾਲੇ ਨੇ ਤੇ ਬਾਡੀ ਸ਼ਾਪ ਦਾ ਵੀ ਸਾਨੂੰ ਬਹੁਤ ਪਤਾ। ਤੇ ਜਦੋਂ ਲੈ ਲਿਆ ਤੇ ਜਦੋਂ ਉਹਨੇ ਘਸਾਈ ਕਰਾਈ ਤੇ ਉਹਨੇ ਨੱਕ ਤੋਂ ਲਕੀਰਾਂ ਕਢਾਈਆਂ ਤੇ ਉਹ ਚੀਜ਼ਾਂ ਜਿਹੜੀਆਂ ਨੇ ਉਦੋਂ ਅਸੀਂ ਸਿੱਖ ਕੇ ਤੇ ਆਪ ਅੱਧੇ ਆਪ ਹੀ ਮਕੈਨਿਕ ਬਣ ਗਏ। ਹੁਣ ਸਾਨੂੰ ਪਤਾ ਕਿ ਇੰਜਨ ਦਾ ਕਿੱਦਾਂ, ਟਰਾਂਸਮਿਸ਼ਨ ਦਾ ਕਿੱਦਾਂ ਸਿਸਟਮ ਚੱਲਦਾ, ਜੇ ਲਾਈਟਾਂ ਦਾ, ਇਲੈਕਟ੍ਰੀਕਲ ਦਾ, ਰੇਡੀਏਟਰ ਜੇ ਵਾਈਬ੍ਰੇਟ ਕਰਨ ਲੱਗ ਜਾਏ ਉਹਦਾ ਕਿੰਨਾ ਕੁ ਕੰਮ ਖਰਾਬ ਹੋ ਜਾਂਦਾ। ਮਤਲਬ ਹਰ ਚੀਜ਼ ਤੋਂ ਅਸੀਂ ਸਿੱਖਿਆ। ਡੈਫ ਦੇ ਲੈਵਲ ਤੇ ਪ੍ਰੋਬਲਮ ਆਉਂਦੇ ਨੇ, ਉਹ ਤੇ ਤੁਹਾਨੂੰ ਪਤਾ ਬਹੁਤ ਜ਼ਿਆਦਾ ਐਕਸਪੈਂਸਿਵ ਹੁੰਦਾ ਤੇ ਬਹੁਤ ਜ਼ਿਆਦਾ ਪ੍ਰੋਬਲਮ ਕੱਢਦਾ। ਉਹਦੀ ਫਿਰ ਉਹਨੂੰ ਜਦੋਂ ਕੰਪੇਅਰ ਕੀਤਾ ਅਸੀਂ ਆਪਣੇ ਨੌਲੇਜ ਨਾਲ, ਤੇ ਹੁਣ ਇੱਕ ਗਾਈਡਲਾਈਨ ਜੀ ਬਣਾ ਲਈ ਆ ਕਿ ਗਾਈਡਲਾਈਨ ਕੀ ਹੈਗੀ। ਜਦੋਂ ਕਿਸੇ ਨੂੰ ਟਰੱਕ ਵੇਚਣਾ, ਯੂਜ਼ ਟਰੱਕ ਵੇਚਣਾ, ਜਿਵੇਂ ਆਪਣੇ ਕੋਲ ਮੁੰਡੇ ਮਤਲਬ 5.5 ਪੌਣੇ 6 ਲੱਖ ਵਾਲੇ ਮਾਈਲ ਵਾਲੇ ਵੀ ਟਰੱਕ ਲੈ ਕੇ ਜਾਂਦੇ ਨੇ। ਉਹਨਾਂ ਨੇ ਕਦੀ ਇਹ ਨਹੀਂ ਕਿਹਾ ਕਿ ਭਾਜੀ ਸਾਨੂੰ ਕੋਈ ਮਾੜਾ ਟਰੱਕ ਦੇ ਦਿੱਤਾ, ਕਿਉਂਕਿ ਉਹਦੇ 'ਚ ਸਭ ਤੋਂ ਪਹਿਲਾਂ ਅਸੀਂ ਮੇਕ ਸ਼ੋਰ ਕਰਦੇ ਹਾਂ ਕਿ ਜਿਹੜੀ ਉਹਦਾ ਫਲੀਟ ਆ, ਜਿਸ ਫਲੀਟ ਦਾ ਚੱਲਾ, ਉਹਦੇ ਕੋਲ ਕੰਪਲੀਟ ਮੇਨਟੇਨੈਂਸ ਹੋਣੀ ਚਾਹੀਦੀ ਆ। ਜੇ ਟਰੱਕ ਦੀ ਮੇਨਟੇਨੈਂਸ ਦੇਖੋ, ਆਪਣੇ ਜੇ ਟਰੱਕ ਨੇ, ਹੁਣ ਤੁਸੀਂ ਵੀ ਮੇਰੀ ਗੱਡੀ ਦੇਖੀ ਹੈ, 4.5 ਲੱਖ ਤੇ ਮੇਰੀ ਕਾਰ ਚੱਲੀ ਆ ਹੈ ਜੀ। ਉਹ ਜਿਹੜਾ ਕੈਨੇਡਾ ਵਾਲੀ ਗੱਡੀ ਵੀ ਆ ਉਹ ਵੀ 4.5 ਲੱਖ ਚੱਲੀ ਆ। ਹੁਣ 4.5 ਲੱਖ ਤੇ ਜਿਹੜੀ ਆ ਅਸੀਂ ਕਾਰਾਂ ਨੂੰ ਚਲਾ ਲਿਆ। ਹੁਣ ਟਰੱਕ ਜਿਹੜੇ ਨੇ ਉਹ ਤੇ ਬਣੇ ਨੇ ਮਿਲੀਅਨਸ ਆਫ ਮਾਈਲ ਵਾਸਤੇ। ਤੇ ਜੇ ਉਹਨਾਂ ਨਾਲ ਮਿਲੀਅਨਸ ਆਫ ਮਾਈਲ ਵਾਸਤੇ ਇੱਕ ਚੀਜ਼ ਨਾਲ ਆ ਕਿ ਉਹਦੀ ਮੇਨਟੇਨੈਂਸ ਪ੍ਰੋਪਰਲੀ ਹੋਣੀ ਚਾਹੀਦੀ ਹੈ। ਜਿਹੜੇ ਬਹੁਤ ਸਾਰੇ ਜਿਹੜੇ ਫਲੀਟ ਨੇ ਜਿਨ੍ਹਾਂ ਤੋਂ ਅਸੀਂ ਯੂਜ਼ ਟਰੱਕ ਲੈ ਕੇ ਖਰੀਦਦੇ ਆ, ਜਾਂ ਆਪਾਂ ਡਾਇਰੈਕਟ ਪੈਕਟ ਤੋਂ ਲੈਂਦੇ ਆ, ਜਾਂ ਆਪਾਂ ਇੰਟਰਨੈਸ਼ਨਲ ਤੋਂ ਲੈਂਦੇ ਆ, ਜਾਂ ਆਪਾਂ ਪੀਟਰਬਿਲਟ ਤੋਂ ਲੈਂਦੇ ਆ, ਜਾਂ ਕੈਨਵਰਟ ਤੋਂ ਲੈਂਦੇ ਆ, ਉਹਨਾਂ ਦੀ ਫਲੀਟ ਦੇ ਚੱਲੇ ਹੁੰਦੇ ਨੇ। ਉਹਨਾਂ ਕੋਲ ਪੂਰਾ ਮੇਨਟੇਨੈਂਸ ਰਿਕਾਰਡ ਹੁੰਦਾ, ਉਹਨਾਂ ਕੋਲ ਹਰ ਚੀਜ਼ ਹੁੰਦੀ ਹੈ ਟਰੱਕ ਦੀ। ਉਹਦੇ ਬਾਅਦ ਟਰੱਕ ਦੀ ਜਿਹੜੀ ਲਾਈਫ ਹੈ ਨਾ ਉਹ ਬਹੁਤ ਈਜ਼ੀ ਹੋ ਜਾਂਦੀ ਲੌਂਗ ਟਰਮ ਵਾਸਤੇ। ਜੇ ਆਪਾਂ ਫॉर ਐਗਜ਼ਾਮਪਲ ਆਕਸ਼ਨ ਤੋਂ ਲੈ ਲਈਏ, ਉਹਦੇ ਕੋਲ ਸਾਡੇ ਕੋਲ ਗਾਰੰਟੀ ਨਹੀਂ ਹੁੰਦੀ ਉਹਦੇ ਮਾਈਲ ਕਿੰਨੇ ਹੈਗੇ। ਸਾਡੇ ਕੋਲ ਆਪਸ਼ਨ ਨਹੀਂ ਹੁੰਦੀ ਕਿ ਅਸੀਂ ਉਹਦੀ ਪੂਰੀ ਮੇਨਟੇਨੈਂਸ ਰਿਕਾਰਡ ਚੈੱਕ ਕਰ ਸਕੀਏ। ਜੇ ਬੈਂਕ ਦੇ ਚੱਕੇ ਟਰੱਕ ਹੋਣੇ, ਤੁਹਾਨੂੰ ਪਤਾ ਕਿ ਜਿਹਨੇ ਬੈਂਕ ਤੋਂ ਚੁਕਾਣਾ ਟਰੱਕ, ਉਹ ਬਹੁਤ ਘੱਟ ਵੀਰ ਹੈਗੇ ਜਿਹੜੇ ਉਹ ਲੁੱਕ ਆਫਟਰ ਕਰਦੇ ਨੇ। ਨਹੀਂ ਤੇ ਮੋਸਟਲੀ ਜਿਹੜੇ ਨੇ ਉਹ ਟਰੱਕਾਂ ਦਾ ਮਤਲਬ ਬੁਰਾ ਹਾਲ ਕਰਦੇ ਨੇ। ਮੇਨਟੇਨੈਂਸ ਤੇ ਬਹੁਤ ਦੂਰ ਦੀ ਗੱਲ ਹੈ, ਚੀਜ਼ਾਂ ਅੰਦਰੋਂ ਕੱਢ ਕੇ ਵੇਚੀ ਜਾਂਦੇ। ਇਹ ਚੀਜ਼ ਦੇਖ ਕੇ ਜਦੋਂ ਆਪਾਂ ਟਰੱਕ ਬਾਈ ਕਰਦੇ ਆ, ਸਭ ਤੋਂ ਪਹਿਲਾਂ ਚੈੱਕ ਕਰੀਦੇ ਉਹਦੀ ਮੇਨਟੇਨੈਂਸ ਹੋਈ ਆ, ਫਲੀਟ ਕਿਹੜਾ ਚੱਲਾ। ਉਹਦੇ ਬਾਅਦ ਚੈੱਕ ਕਰਦੇ ਰੇਸ਼ੋ ਕਿੰਨੀ ਹੈਗੀ। ਕਈ ਟਰੱਕ ਆਪਣੇ ਵੀਰ ਏਦਾਂ ਦੇ ਨੇ ਜਿਹੜੇ ਟਰੱਕ ਸਿਰਫ ਉਹਨਾਂ ਨੂੰ ਇੱਕ ਚੀਜ਼ ਪਤਾ ਹੁੰਦੀ ਹੈ, 505। ਹੁਣ ਉਹਨਾਂ ਨੂੰ ਇਹ ਨਹੀਂ ਪਤਾ 505 ਦਾ ਟਾਰਕ ਕੀ ਹੈਗਾ, ਉਹਨਾਂ ਨੂੰ ਇਹ ਨਹੀਂ ਪਤਾ ਫਿਊਲ ਕੰਜ਼ੰਪਸ਼ਨ ਕੀ ਹੈਗੀ, ਉਹਨਾਂ ਨੂੰ ਇਹ ਨਹੀਂ ਪਤਾ ਉਹਦੇ ਆਵਰ ਕੀ ਹੈਗੇ, ਉਹਨਾਂ ਨੂੰ ਇਹ ਨਹੀਂ ਪਤਾ ਮਾਈਲ ਜਿਹੜੇ ਨੇ ਉਹ ਤੇ ਇੰਪੋਰਟੈਂਟ ਹੈਗੇ, ਆਵਰ ਦੀ ਇੰਪੋਰਟੈਂਸ ਕਿੰਨੀ ਹੈਗੀ। ਉਹਨਾਂ ਨੂੰ ਇਹ ਸਾਰੀ ਚੀਜ਼ਾਂ ਅਸੀਂ ਐਜੂਕੇਟ ਕਰਦੇ ਹਾਂ। ਜਦੋਂ ਐਜੂਕੇਟ ਕਰਦੇ ਹਾਂ ਤੇ ਤੁਸੀਂ ਦੇਖਿਆ ਹੋਣਾ ਹੁਣੀ, ਅਸੀਂ ਕੁਝ ਦਿਨਾਂ ਪਹਿਲਾਂ ਇੱਕ ਵੀਡੀਓ ਲਾਈਏ ਭਾਈ ਦੀ, ਜਿਹੜਾ 6 ਮਹੀਨੇ ਸਾਲ ਬਾਅਦ ਵਾਪਸੀ ਆਇਆ। ਉਹਦਾ ਕੋਈ APU ਦਾ ਪ੍ਰੋਬਲਮ ਸੀ, ਚਲੋ ਅਸੀਂ ਠੀਕ ਕਰ ਦਿੱਤਾ, ਸਾਡੇ ਕੋਲ ਵਧੀਆ ਮਕੈਨਿਕ ਹੈਗਾ APU ਦਾ। ਪਰ ਉਹਨੇ ਜਿਹੜੀ ਆਪਣੀ ਸਟੋਰੀ ਦੱਸੀ ਕਿ ਜੀ ਤੁਹਾਡੇ ਤੋਂ ਟਰੱਕ ਲਿਆ, ਉਹਦੇ ਬਾਅਦ ਇੰਸ਼ੋਰੈਂਸ ਜਿਹੜੀ ਹੈ ਮਹਿੰਗੀ ਸੀ, ਸ਼ੁਰੂ 'ਚ ਉਹਨਾਂ ਨੂੰ ਬਹੁਤ ਜ਼ਿਆਦਾ। ਉਹ ਸਾਰੀ ਚੀਜ਼ਾਂ ਉਸ ਵੇਲੇ ਸਟਰੋਂਗ ਸੀਗੀਆਂ ਕਿਉਂਕਿ ਟਰੱਕ ਸਟਰੋਂਗ ਸੀਗਾ। ਟਰੱਕ ਨੇ ਉਹਨਾਂ ਨੂੰ ਪ੍ਰੋਬਲਮ ਨਹੀਂ ਦਿੱਤਾ, ਟਰੱਕ ਨੇ ਧੋਖਾ ਨਹੀਂ ਦਿੱਤਾ। ਜੇ ਹੁਣ ਇੰਸ਼ੋਰੈਂਸ ਦੇ ਪੈਸੇ ਵੀ ਦੇ ਦਿੱਤੇ
ਲੋਡ ਵੀ ਇੰਨੇ ਜ਼ਿਆਦਾ ਨਹੀਂ ਮਿਲ ਰਹੇ ਸ਼ੁਰੂ ਵਿੱਚ, ਤੁਹਾਨੂੰ ਪਤਾ ਹੈ ਤੁਸੀਂ ਬੇਸਿਕਲੀ ਸਟਰਗਲ ਥੋੜੀ ਜਿਹੀ ਜ਼ਿਆਦਾ ਹੁੰਦੀ ਹੈ ਸ਼ੁਰੂ ਵਿੱਚ, ਜੋ ਉਹਦੇ ਬਾਅਦ ਟਰੱਕ ਵੀ ਪ੍ਰੋਬਲਮ ਕਰ ਜਾਏ, ਤੇ ਟਰੱਕ ਦੀ ਕੋਈ ਪ੍ਰੋਬਲਮ ਇਦਾਂ ਨਹੀਂ ਹੁੰਦੀ ਜਿਹੜੀ 200-300 ਦੀ ਹੋਏ, ਉਹ ਮਿਨੀਮਮ ਜਿਹੜਾ 5,000 ਤੋਂ ਸ਼ੁਰੂ ਹੁੰਦਾ ਤੇ 30-40,000 ਤੱਕ ਲੈ ਜਾਂਦਾ। ਜੇ ਉਹ ਵੀ ਪ੍ਰੋਬਲਮ ਹੋ ਜਾਏ ਤੇ ਫਿਰ ਤੇ ਤੁਹਾਨੂੰ ਪਤਾ ਬੰਦੇ ਦਾ ਬਿਲਕੁਲ ਹੀ ਬੇੜਾ ਗਰਕ ਹੋ ਜਾਣਾ। ਉਹ ਸੋਚ ਕੇ ਅਸੀਂ ਨਾਲ ਵਾਰੰਟੀ ਵੀ ਦਿੰਦੇ ਆ, ਜੇ ਟਰੱਕ ਦੇ ਅੰਦਰ ਵਾਰੰਟੀ ਨਹੀਂ ਵੀ ਹੈਗੀ ਤੇ ਅਸੀਂ ਵਾਰੰਟੀ ਦਿੰਦੇ ਆ, ਮੇਕ ਸ਼ੋਰ ਕਰਦੇ ਆ ਕਸਟਮਰ ਦੀ ਸੁਣਵਾਈ ਹੋਏ, ਨਾਲ ਵਾਰੰਟੀ ਲੱਗੀ ਹੋਏ। ਇਹ ਚੀਜ਼ਾਂ ਕਰਕੇ ਸਾਡਾ ਜਿਹੜਾ ਵਧੀਆ ਸਿਸਟਮ ਚੱਲੀ ਜਾਂਦਾ। ਤੇ ਜਿਵੇਂ ਆਪਾਂ ਪਹਿਲਾਂ ਵੀ ਐਕਸਪਲੇਨ ਕੀਤਾ ਸੀ, ਆਪਣੇ ਜਿਹੜੇ ਰਿਪੀਟ ਕਸਟਮਰ ਨੇ ਉਹ ਆਲਮੋਸਟ 70% ਹੈ। ਨਵੇਂ ਕਸਟਮਰ ਤੇ ਜੋੜ ਹੀ ਰਹੇ ਨੇ, ਪਰ ਰਿਪੀਟ ਕਸਟਮਰ ਆਪਣੇ 70% ਹੈ ਜੀ। ਜੀ ਬਿਲਕੁਲ ਜੀ, ਇਹ ਸਾਰੀਆਂ ਚੀਜ਼ਾਂ ਸੈਯਦ ਭਾਜੀ ਵਿਸਤਾਰਪੂਰਵਕ ਤਰੀਕੇ ਨਾਲ ਦੱਸ ਜ਼ਰੂਰ ਦਿੰਦੇ ਨੇ। ਵੈਸੇ ਜਿਹੜਾ ਬਿਜ਼ਨਸਮੈਨ ਬੰਦਾ ਹੁੰਦਾ ਹੈ ਉਹ ਅੰਦਰਲੀਆਂ ਗੱਲਾਂ ਦੱਸਦਾ ਨਹੀਂ ਹੁੰਦਾ, ਪਰ ਆਪਾਂ ਸੈਯਦ ਭਾਜੀ ਕੋਲ ਲੈ ਲਈਦੀ ਅੰਦਰ ਦੀ ਜਾਣਕਾਰੀ। ਸੈਯਦ ਭਾਜੀ ਨਾਲ ਹੀ ਮੈਂ ਇੱਕ ਚੀਜ਼, ਜਦੋਂ ਆਪਾਂ ਟਰੱਕਿੰਗ ਦੀ ਗੱਲ ਕਰਦਾ ਹੁੰਦਾ ਨਾ, ਮੈਂ ਕਹਿੰਦਾ ਵੀ ਤੁਸੀਂ ਇਕਵਿਪਮੈਂਟ ਜਿਹੜਾ ਨਾ ਉਹਦੇ ਵੱਲ ਧਿਆਨ ਦਿਆ ਕਰੋ, ਇਕਵਿਪਮੈਂਟ ਨੂੰ ਚੰਗੀ ਤਰ੍ਹਾਂ ਜਾਂਚ ਪਰਖ ਕਰ ਲਿਆ ਕਰੋ। ਇਹ ਨਾ ਦੇਖਿਆ ਕਰੋ ਕਿ 4-5 ਹਜ਼ਾਰ ਸਸਤਾ ਹੈ ਜਾਂ 4-5 ਹਜ਼ਾਰ ਮਹਿੰਗਾ ਹੈ, ਇਹਦੇ ਪਿੱਛੇ ਭੱਜਣ ਦੀ ਬਜਾਏ ਇਹ ਦੇਖਿਆ ਕਰੋ ਕਿ ਭਾਈ ਇਕਵਿਪਮੈਂਟ ਜਿਹੜਾ ਹੈ ਉਹ ਅਸੀਂ ਰੋਡ ਦੇ ਉੱਪਰ ਲੈ ਕੇ ਜਾਣਾ, ਉਹ ਕਿਤੇ ਕੱਲ ਨੂੰ ਪੈਸੇ ਤੇ ਨਹੀਂ ਲਵਾਊਗਾ। ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਜੀ। ਪ੍ਰੋਬਲਮ ਹੁੰਦੀ ਆ ਜਦੋਂ ਬੰਦਾ ਕਿਸੇ ਸੇਲਸਮੈਨ ਦੇ ਉੱਡੇ ਕੇ ਚੜ ਜਾਂਦਾ। ਹੁਣ ਇੱਕ ਭਾਜੀ ਆਏ ਸੀ ਮੇਰੇ ਕੋਲ ਥੋੜੀ ਦੇਰ ਪਹਿਲਾਂ, ਗਏ ਨੇ, ਉਹ ਕਹਿੰਦੇ ਯਾਰ ਮੈਂ ਜਦੋਂ ਟਰੱਕ ਲਿਆ ਇਹ 505 ਆ। ਮੈਂ ਕਿਹਾ ਭਾਈ ਤੁਹਾਨੂੰ 505 ਤੇ ਕੋਈ ਰਿਟਰਨ ਹੈਗਾ? ਨਹੀਂ ਜੀ ਰਿਟਰਨ ਨਹੀਂ ਹੈਗਾ। ਮੈਂ ਕਿਹਾ ਭਾਈ ਫਿਰ 500 ਪਰ ਕਿੱਦਾਂ ਹੈਗਾ? ਮੈਂ ਡੋਰ ਤੇ ਜਾ ਕੇ ਉਹਨੂੰ ਸਟicker ਦਿਖਾਇਆ, ਉਹਦੇ ਚਾਰਜ ਲਿਖਿਆ ਹੋਇਆ। ਮੈਂ ਕਿਹਾ ਭਾਜੀ ਇਹ ਚੀਜ਼ਾਂ ਜਿਹੜੀਆਂ ਨੇ ਤੁਸੀਂ ਰਿਟਰਨ ਚਾਹੀਦਾ, ਡਿਟਰੋਇਟ ਤੋਂ ਰਿਟਰਨ ਚਾਹੀਦਾ। ਜਿਹੜੀ ਆਪਾਂ ਗੱਲ ਕਰਦੇ ਉਹ ਰਿਟਰਨ ਹੋਣੀ ਚਾਹੀਦੀ ਆ। ਜਿਵੇਂ ਅਸੀਂ ਵੀ ਟਰੱਕ ਵੇਚਦੇ ਆ, ਅਸੀਂ ਵੀ ਤੁਹਾਨੂੰ ਡਿਟਰੋਇਟ ਦਾ ਪੇਪਰ ਦੇਵਾਂਗੇ, ਉਹਦੇ ਕੀ ਹੈਗੀ। ਉਹਦੇ ਬਾਅਦ ਉਹਨੂੰ ਐਕਸਪਲੇਨ ਕੀਤਾ ਭਾਜੀ ਇਹ ਨਹੀਂ ਹੁੰਦਾ ਕਿ ਇੰਜਨ ਦੇ ਉੱਤੇ 505 ਲਿਖਿਆ ਹੋਇਆ, ਜੇ ਡਿਫਰੈਂਸ਼ੀਅਲ ਤੇ ਟਰਾਂਸਮਿਸ਼ਨ 1750 ਚੱਕੇਗਾ ਹੀ ਨਹੀਂ ਤੇ ਉਹਨੂੰ ਕਿੱਦਾਂ 505 ਕਰਾਂਗੇ। ਫਿਰ CTL ਹੁੰਦਾ, ਕ੍ਰਿਟੀਕਲ ਕੰਪੋਨੈਂਟ ਲਿਸਟ। ਜਿਵੇਂ ਆਪਾਂ ਐਗਜ਼ਾਮਪਲ ਦੇ ਰਹੇ ਹਾਂ X15 ਇੰਜਨ ਆ, ਜੇ X15 ਇੰਜਨ ਆ ਕਮਿੰਸ ਦਾ, ਉਹ 400 ਵੀ ਕੱਢਦਾ, 450, 450, ਪੌਣੇ 500, 500 ਈਵਨ 565 ਵੀ ਹਾਰਸ ਪਾਵਰ ਕੱਢਦਾ। ਪਰ ਉਹਦੇ ਚ ਕ੍ਰਿਟੀਕਲ ਕੰਪੋਨੈਂਟ ਲਿਸਟ ਪੂਰੀ ਹੋਣੀ ਚਾਹੀਦੀ, ਉਹਦੇ ਚ ਵੱਡਾ ਟਰਬੋ ਹੋਣਾ ਚਾਹੀਦਾ, ਉਹਦੇ ਚ ਟਰਾਂਸਮਿਸ਼ਨ ਜਿਹੜਾ ਉਹ, ਇਹ ਚੀਜ਼ਾਂ ਜਿਹੜੀਆਂ ਆਪਾਂ ਮਾਈਂਡ ਚ ਰੱਖ ਕੇ ਰਿਟਰਨ ਕਰਦੇ ਆ, ਉਹਦੇ ਬਾਅਦ ਆਪਾਂ ਚੱਲਦੇ ਆ ਤੇ ਬਹੁਤ ਈਜ਼ੀ ਹੋ ਜਾਂਦਾ ਕਸਟਮਰ ਨੂੰ ਸੈਟੀਸਫਾਈ ਕਰਨਾ, ਤੇ ਕਸਟਮਰ ਵੀ ਲੌਂਗ ਟਰਮ ਜਿਹੜਾ ਹੈ ਪੂਰਾ ਬੈਨੀਫਿਟ ਚੱਕਦਾ ਹੈ। ਬਾਕੀ 4-5 ਹਜ਼ਾਰ ਦੀ ਗੱਲ ਭਾਜੀ, ਅੱਜ ਕੱਲ $1 ਵੀ ਸਸਤਾ ਕੋਈ ਵੇਚ ਨਹੀਂ ਸਕਦਾ, $1 ਮਹਿੰਗਾ ਵੀ ਨਹੀਂ ਵੇਚ ਸਕਦਾ। ਜਿਵੇਂ ਤੁਸੀਂ ਕੋਈ ਟਰੱਕ ਐਗਜ਼ਾਮਪਲ ਚੈੱਕ ਕਰਨਾ ਹੋਵੇ, ਸਾਡਾ ਟਰੱਕ ਐਗਜ਼ਾਮਪਲ ਚੈੱਕ ਕਰਨਾ ਹੋਵੇ, ਤੁਸੀਂ ਤੁਹਾਨੂੰ ਲੱਗਦਾ ਹੋਵੇ ਸਾਡਾ ਟਰੱਕ ਜਿਹੜਾ ਉਹ ਪ੍ਰਾਈਸ ਠੀਕ ਨਹੀਂ ਹੈਗੀ, ਸਾਨੂੰ ਕਾਲ ਕਰੋ, ਅਸੀਂ ਤੁਹਾਨੂੰ ਟਰੱਕ ਪੇਪਰ ਦੇ ਉੱਤੇ ਪੂਰਾ ਲਿੰਕ ਬਣਾ ਕੇ ਭੇਜਾਂਗੇ ਕਿ ਸਾਡੇ ਟਰੱਕ ਦੀ ਜਿਹੜੇ ਨਾਲ ਦੇ ਟਰੱਕ ਨੇ ਉਹ ਕਿੰਨੇ ਦੇ ਵਿਕਦੇ, ਮਾਈਲ ਕਿੰਨੇ ਹੈਗੇ, ਆਵਰ ਕਿੰਨੇ ਹੈਗੇ, ਉਹਨਾਂ 'ਚ ਵਾਰੰਟੀਆਂ ਕਿੰਨੀਆਂ ਹੈਗੀਆਂ, ਤਾਂ ਕਿ ਤੁਸੀਂ ਕੰਪੇਅਰ ਕਰ ਸਕੋ। ਹੁਣ ਕਈ ਟਰੱਕ ਇਦਾਂ ਦੇ ਨੇ, ਜਿਵੇਂ ਆਪਾਂ ਆਨਲਾਈਨ ਜਾ ਕੇ ਦੇਖਦੇ, ਮੈਂ ਨਾਂ ਨਹੀਂ ਲਵਾਂਗਾ, ਵੈਲੀ ਬੁਲੇਵਰਡ ਸਾਡੀ ਬ੍ਰਾਂਚ ਹੈਗੀ, ਉਹਦੇ ਨਾਲ ਹੀ ਇੱਕ ਬ੍ਰਾਂਚ ਤੇ ਟਰੱਕ ਲੱਗੇ ਨੇ, ਸਾਡੇ ਤੋਂ ਆਲਮੋਸਟ 3-3, 4-4 ਹਜ਼ਾਰ ਸਸਤੇ ਨੇ। ਪਰ ਜਦੋਂ ਉਹਨਾਂ ਦੀ ਪਿਕਚਰਾਂ ਜਾ ਕੇ ਤੁਸੀਂ ਦੇਖੋ, ਉਹ ਸਿੱਧਾ ਲਿਖਿਆ ਉਹ ਬੈਂਕ ਦੇ ਚੱਕੇ ਟਰੱਕ ਨੇ। ਉਹ ਜਿਹੜੀ ਕੰਪਨੀ ਦੇ ਟਰੱਕ ਨੇ ਜਿਨ੍ਹਾਂ ਦੇ ਸਾਈਨ ਲੱਗੇ ਨੇ, ਉਹਨੇ ਸਾਈਨ ਹੀ ਨਹੀਂ ਲਾਏ, ਉਹ ਕੰਪਨੀ ਬੰਦ ਹੋ ਗਈ। ਸਭ ਨੂੰ ਪਤਾ ਕਿਹੜੀ ਕੰਪਨੀ ਹੈ, ਆਪਣੇ ਪੰਜਾਬੀ ਦੀ ਕੰਪਨੀ ਆ। ਜਦੋਂ ਆਪਾਂ ਉਹਦਾ ਵਿਨ ਨੰਬਰ, ਉਹ ਵਿਨ ਨੰਬਰ ਨਹੀਂ ਦਿੰਦੇ। ਅਸੀਂ ਤੇ ਸਾਰੇ ਵਿਨ ਨੰਬਰ ਆਨਲਾਈਨ ਲਾਏ, ਤੁਸੀਂ ਸਾਡੇ ਵਿਨ ਨੰਬਰ ਲਓ। ਟਰੱਕ ਬਾਏ ਕਰਨ ਤੋਂ ਪਹਿਲਾਂ ਤੁਸੀਂ ਵੀਡੀਓ ਦੇਖ ਲਓ, ਉਹਦੀ ਪਿਕਚਰਾਂ ਦੇਖ ਲਓ, ਹਰ ਚੀਜ਼ ਦੇਖ ਲਓ, ਉਹਦੇ ਬਾਅਦ ਵਿਨ ਨੰਬਰ ਲੈ ਕੇ ਤੁਸੀਂ ਫਰੇਟ ਲਾਈਨਰ ਜਾਓ, ਵਿਨ ਨੰਬਰ ਨੂੰ ਕੰਪੇਅਰ ਕਰਾ ਲਓ। ਤੇ ਇਹ ਬਹੁਤ ਸਾਰੀ ਚੀਜ਼ਾਂ ਨੇ ਜਿਹੜੀਆਂ ਤੁਸੀਂ ਕੰਪੇਅਰ ਕਰ ਸਕਦੇ ਹੋ। ਬਾਕੀ ਪ੍ਰਾਈਸ ਦੀ ਅਮਨ ਭਾਜੀ ਵੈਰੀ ਸਿੰਪਲ ਆ, ਸਾਡੀ ਪ੍ਰਾਈਸ ਜੇ ਜ਼ਿਆਦਾ ਹੋਏ ਜਾਂ ਸਾਡੀ ਪ੍ਰਾਈਸ ਘੱਟ ਹੋਏ, ਉਹਦੇ 'ਚ ਕੋਈ ਨਾ ਕੋਈ ਕਾਰਨ ਹੁੰਦਾ। ਕਾਰਨ ਦਾ ਮਕਸਦ ਹੈ ਜੇ ਉਹਦੇ 'ਚ APU ਲੱਗਾ ਤੇ ਟਰੱਕ ਦੀ ਪ੍ਰਾਈਸ ਸਮਝੋ 5000 ਜ਼ਿਆਦਾ ਚੱਲ ਜਾਣੀ, ਕਿਉਂਕਿ ਉਹਦੇ 'ਚ ਆਵਰ ਘੱਟ ਹੋਣੇ। ਹੁਣ ਬਹੁਤ ਸਾਰੇ ਆਪਣੇ ਮੁੰਡੇ ਨੇ ਜਿਹੜੇ ਸਾਨੂੰ ਕੰਟੈਕਟ ਕਰਦੇ ਨੇ, ਕਹਿੰਦੇ ਭਾਜੀ ਅਸੀਂ APU ਵਾਲਾ ਟਰੱਕ ਨਹੀਂ ਲੈਣਾ ਕਿਉਂਕਿ ਸਾਨੂੰ ਪ੍ਰਾਈਸ ਘੱਟ ਚਾਹੀਦੀ ਹੈ। ਫਿਰ ਮੈਨੂੰ ਐਕਸਪਲੇਨ ਕਰਦਾ, ਭਾਈ ਜਿਹੜਾ APU ਵਾਲਾ ਟਰੱਕ ਆ ਉਹਦੇ 'ਚ ਤੁਹਾਨੂੰ ਡੈਫ ਦੇ ਪ੍ਰੋਬਲਮ ਘੱਟ ਆਣੇ, ਕਿਉਂਕਿ ਉਹਨੇ ਰਾਤੀ ਆਈਡਲ ਨਹੀਂ ਕੀਤਾ। ਜੇ ਰਾਤੀ ਆਈਡਲ ਨਹੀਂ ਕੀਤਾ ਤੇ ਉਹਦੇ 'ਚ ਫੋਰਸ ਰੀਜਨ ਨਹੀਂ ਲੱਗਾ, ਜੇ ਫੋਰਸ ਰੀਜਨ ਨਹੀਂ ਲੱਗਾ ਤੇ ਉਹਦਾ ਜਿਹੜਾ ਡੈਫ ਫਿਲਟਰ ਹੈ ਉਹਨਾਂ ਨੂੰ ਪ੍ਰੋਬਲਮ ਘੱਟ ਆਣੀ ਆ। ਉਹ ਫਿਰ ਮੈਂ ਪੂਰਾ ਐਕਸਪਲੇਨ ਕਰਦਾ, ਫਿਰ ਉਹਨਾਂ ਨੂੰ ਸਮਝ ਆ ਜਾਂਦੀ ਗੱਲ ਤੇ ਸਾਡੇ ਤੋਂ ਲੈ ਲੈਂਦੇ ਟਰੱਕ। ਜਿਹੜੇ ਨਹੀਂ ਵੀ ਲੈਂਦੇ ਕੋਈ ਗੱਲ ਨਹੀਂ, ਉਹ ਪਹਿਲਾਂ ਬਾਹਰੋਂ ਜਾ ਕੇ ਕਿਤੇ ਨੂੰ ਲੈ ਕੇ ਆ ਜਾਂਦੇ ਨੇ, ਫਿਰ ਦੂਜੀ ਵਾਰੀ ਸਾਡੇ ਤੋਂ ਲੈ ਜਾਂਦੇ ਨੇ। ਬਹੁਤ ਸਾਰੇ ਕਸਟਮਰ ਨੇ ਕਹਿੰਦੇ ਭਾਈ ਫਸਟ ਟਾਈਮ ਅਸੀਂ ਲੈਣ ਲੱਗੇ ਸੀ, ਤੁਹਾਡਾ ਟਰੱਕ ਦੇਖਿਆ, ਬਾਹਰੋਂ ਟਰੱਕ ਦੇਖਿਆ, ਕਿਸੇ ਨੇ ਸਾਨੂੰ ਡਿਸਕਾਊਂਟ ਦਿੱਤਾ, ਅਸੀਂ ਫਸ ਗਏ, ਹੁਣ ਕਾਬੂ ਆ ਗਏ ਆ। ਉਹਦੇ ਬਾਅਦ ਸਾਨੂੰ ਇਹ ਪ੍ਰੋਬਲਮ, ਜਿਵੇਂ ਭਾਜੀ ਮੈਨੂੰ ਆਏ ਸੀ ਹੁਣੀ ਕਹਿੰਦੇ ਕਿ ਸਾਨੂੰ ਗਲਤ ਇਨਫੋਰਮੇਸ਼ਨ ਦੇ ਕੇ ਭੇਜਿਆ, ਵੇਚਿਆ ਟਰੱਕ, ਹੁਣ ਫੋਨ ਨਹੀਂ ਚੱਕਦੇ। ਮੈਂ ਕਿਹਾ ਭਾਜੀ ਉਹ ਤੇ ਕੋਈ ਚੱਕਰ ਨਹੀਂ, ਹੁਣ ਤੁਸੀਂ ਆਏ ਹੋ ਦੇਖਣ ਵਾਸਤੇ ਤੇ ਆਪਾਂ ਤੁਹਾਨੂੰ ਪੂਰੀ ਇਨਫੋਰਮੇਸ਼ਨ ਦਿੱਤੀ ਹੈ ਤੇ ਤੁਹਾਨੂੰ ਇਹ ਵੀ ਦੱਸਿਆ ਕਿ ਸਾਨੂੰ ਵੈਰੀਫਿਕੇਸ਼ਨ ਕਿਵੇਂ, ਸਾਡੀ ਇਨਫੋਰਮੇਸ਼ਨ ਦੀ ਵੈਰੀਫਿਕੇਸ਼ਨ ਕਿੱਦਾਂ ਕਰਨੀ।
ਤੇ ਜਦੋਂ ਉਹਨਾਂ ਨੂੰ ਪੂਰਾ ਪੜਾਇਆ ਲਿਖਾਇਆ, ਉਹਨੂੰ ਕਾਲ ਕੀਤਾ ਤੇ ਉਹਨਾਂ ਨੇ ਫਿਰ ਦੂਜਾ ਟਰੱਕ ਜਿਹੜਾ ਸਾਡੇ ਨਾਲ ਹੁਣ ਲੈ ਲਿਆ। ਤੇ ਇਹ ਚੀਜ਼ਾਂ ਬਹੁਤ ਇੰਪੋਰਟੈਂਟ ਨੇ। ਇਹ ਜਿਹੜਾ ਕੰਮ ਹੈ ਨਾ ਅੱਜ ਦਾ, ਅਮਨ ਜੀ, ਇਹ ਖੁੱਲ ਜਾਣਾ। ਇਹ ਤੁਸੀਂ ਝੂਠ ਨਹੀਂ ਬੋਲ ਸਕਦੇ ਕਸਟਮਰ ਨਾਲ, ਕਸਟਮਰ ਨੂੰ ਧੋਖਾ ਨਹੀਂ ਦੇ ਸਕਦੇ, ਤੁਸੀਂ ਕਸਟਮਰ ਨੂੰ ਪ੍ਰਾਈਸ ਤੇ ਕਲੋਜ਼ ਨਹੀਂ ਕਰ ਸਕਦੇ। ਉਹ ਟਾਈਮ ਨਿਕਲ ਗਿਆ। ਹੁਣ ਕਸਟਮਰ ਦੇ ਕੋਲ ਪੂਰੇ ਟੂਲ ਹੈਗੇ, ਜਿਨ੍ਹਾਂ ਕੋਲ ਨਹੀਂ ਹੈਗੇ ਉਹਨਾਂ ਨੂੰ ਵੀ ਤੁਸੀਂ ਇੱਕ ਵਾਰੀ ਖਰਾਬ ਕਰ ਸਕਦੇ, ਦੂਜੀ ਵਾਰੀ ਉਹਨਾਂ ਨੂੰ ਵੀ ਖਰਾਬ ਨਹੀਂ ਕਰ ਸਕਦੇ। ਤੇ ਇਹ ਚੀਜ਼ਾਂ ਮਾਈਂਡ 'ਚ ਰੱਖੋ ਤੇ ਤੁਸੀਂ ਲੌਂਗ ਟਰਮ ਬਿਜ਼ਨਸ ਕਰਨਾ। ਜੇ ਸ਼ਾਰਟ ਟਰਮ ਬਿਜ਼ਨਸ ਕਰਨਾ, ਬਹੁਤ ਸਾਰੇ ਲੋਕ ਨੇ ਸ਼ਾਰਟ ਟਰਮ ਬਿਜ਼ਨਸ ਉਹਨਾਂ ਦੇ ਮਾਈਂਡ 'ਚ ਹੈਗਾ। ਜਿਵੇਂ ਆਪਾਂ ਗੱਲ ਕੀਤੀ ਸੀ, ਬਹੁਤ ਸਾਰੀ ਇਦਾਂ ਐਮਸੀਆਂ ਖੁੱਲੀਆਂ ਜਿਨ੍ਹਾਂ ਦੇ ਐਡਰੈਸ ਹੀ ਨਹੀਂ ਹੈਗੇ। ਜੇ ਐਡਰੈਸ ਵੀ ਜਿਹੜੇ ਨੇ ਉਹ ਸਮਝੋ myaddress.com ਦੇ ਹੈਗੇ, ਤੇ ਇਹ ਜਿਨ੍ਹਾਂ ਨੇ ਉਹ ਸੋਚ ਕੇ ਚੱਲਣਾ ਉਹਨਾਂ ਨੇ ਉਦਾਂ ਸੋਚ ਕੇ ਚੱਲਣਾ, ਜਿਨ੍ਹਾਂ ਨੇ ਲੌਂਗ ਟਰਮ ਸੋਚ ਕੇ ਚੱਲਣਾ ਲੌਂਗ ਟਰਮ। ਹਰ ਟਾਈਪ ਦਾ ਬੰਦਾ ਹੈਗਾ। ਅਸੀਂ ਤਾਂ ਲੌਂਗ ਟਰਮ ਬਿਜ਼ਨਸ ਕਰਨ ਆਏ ਆ। ਅਸੀਂ ਰੱਬ ਦਾ ਸ਼ੁਕਰ ਹੈ ਸਾਨੂੰ ਇਸ ਟਾਈਮ ਤੇ ਵੀ ਕਾਮਯਾਬੀ ਮਿਲੀ ਜਾਂਦੀ ਆ। ਤੁਸੀਂ ਦੇਖ ਲਓ ਇੰਡੀਅਨਐਪਲਸ ਦੀ ਬ੍ਰਾਂਚ ਆਲਮੋਸਟ ਖੁੱਲ ਗਈ। ਐਡਰੈਸ ਤੁਹਾਨੂੰ ਫਾਈਨਲ ਕਰ ਦਾਂਗੇ। ਹੁਣ ਐਡਰੈਸ ਅਸੀਂ ਚੈੱਕ ਕਰ ਰਹੇ ਹਾਂ ਕਿ ਵਧੀਆ ਐਡਰੈਸ ਮਿਲ ਜਾਏ। ਜੇ ਸਾਡੇ ਵੀਰ ਦੇ ਵੀ ਕਿਸੇ ਕੋਲ ਇਨਫੋਰਮੇਸ਼ਨ ਹੋਏ ਤੇ ਭਾਈ ਸਾਡੇ ਨਾਲ ਸਾਂਝੀ ਕਰੋ। ਅਸੀਂ ਟਾਪ ਦਾ ਐਡਰੈਸ ਲੈਣਾ ਚਾਹ ਰਹੇ ਹਾਂ ਤੇ ਅਸੀਂ ਲੌਂਗ ਟਰਮ ਜਿਹੜਾ ਉਧਰ ਡੈਫੀਨਿਟਲੀ ਤੁਹਾਡੇ ਨਾਲ ਰਵਾਂਗੇ। ਤੇ ਇਹ ਚੀਜ਼ਾਂ ਤੇ ਡੈਫੀਨਿਟਲੀ ਇਹ ਸਾਰੀਆਂ ਅਪ ਟੂ ਡੇਟ ਨੇ ਜੀ। ਜੀ ਬਿਲਕੁਲ ਸੈਯਦ ਭਾਜੀ, ਇੰਡੀਆ ਐਪਲਸ ਦੀ ਗੱਲ ਵੀ ਕਰਾਂਗੇ ਕਿਉਂਕਿ ਤੁਸੀਂ ਉੱਥੇ ਨਵੀਂ ਬ੍ਰਾਂਚ ਖੋਲ੍ਹਣ ਜਾ ਰਹੇ ਹੋ, ਤੀਸਰੀ ਬ੍ਰਾਂਚ। ਆਪਣੇ ਦਰਸ਼ਕਾਂ ਨੂੰ ਦੱਸਦੇ ਚੱਲੀਏ ਕਿ USA ਟਰੱਕ ਸੇਲ ਵਾਲੇ ਉੱਥੇ ਖੋਲ੍ਹ ਰਹੇ ਹੈਗੇ ਨੇ। ਸਭ ਤੋਂ ਪਹਿਲਾਂ USA ਟਰੱਕ ਸੇਲ ਦੀਆਂ ਜੜ੍ਹਾਂ ਲੱਗੀਆਂ ਬੇਕਰਸਫੀਲਡ ਦੇ ਵਿੱਚ, ਉਸ ਤੋਂ ਬਾਅਦ ਫੋਂਟਾਨਾ, ਤੇ ਤੀਸਰੀ ਬ੍ਰਾਂਚ ਜਿਹੜੀ ਹੈ ਇਹ ਓਪਨ ਕਰਨ ਜਾ ਰਹੇ ਨੇ ਇੰਡੀਆ ਐਪਲਸ ਦੇ ਵਿੱਚ। ਇਹਦੇ ਉੱਪਰ ਵੀ ਸੈਯਦ ਭਾਜੀ ਤੁਹਾਡੇ ਕੋਲ ਇੱਕ ਦੋ ਸਵਾਲ ਲਵਾਂਗਾ। ਇਹ ਸਰ, ਇੱਕ ਤੁਸੀਂ ਨਿਊਜ਼ ਮੇਰੇ ਨਾਲ ਗੈਰ ਰਸਮੀ ਤੌਰ ਤੇ ਸਾਂਝੀ ਕਰ ਰਹੇ ਸੀ, ਇੱਕ ਝਟਕਾ ਜਿਹਾ ਹੈਗਾ ਸਾਡੇ ਟਰੱਕ ਵਾਲੇ ਵੀਰਾਂ ਨੂੰ। ਪਰ ਕੀ ਕਰੀਏ, ਹੁਣ ਜਿਹੜੀਆਂ ਚੀਜ਼ਾਂ ਹੋ ਗਈਆਂ ਨੇ, ਵੈਸੇ ਤਾਂ ਤੁਸੀਂ ਪੋਜ਼ਿਟਿਵਿਟੀ ਦੀ ਗੱਲ ਕਰਦੇ ਆ, ਨੈਗੇਟਿਵਿਟੀ ਦੀਆਂ ਬਹੁਤ ਘੱਟ ਗੱਲਾਂ ਕਰਦੇ ਆ, ਪਰ ਇਹ ਜਿਹੜੀ ਨਿਊਜ਼ ਆਪਾਂ ਦਰਸ਼ਕਾਂ ਦੇ ਨਾਲ ਸਾਂਝੇ ਕਰਦੇ ਚੱਲਿਓ, ਜਿਹੜੀ LA ਤੋਂ ਸ਼ਿਕਾਗੋ ਨੂੰ ਜਿਹੜੀ ਟ੍ਰੇਨ ਚੱਲਣ ਜਾ ਰਹੀ ਹੈ, ਉਹਦਾ ਕਿੰਨਾ ਇੰਪੈਕਟ ਪੈਣ ਵਾਲਾ ਹੈਗਾ ਸਾਡੇ ਟਰੈਕਿੰਗ ਇੰਡਸਟਰੀ ਦੇ ਉੱਪਰ? ਜੀ ਬਿਲਕੁਲ। ਇਹ ਸਤੰਬਰ 3 ਤੋਂ ਜਿਹੜੀ ਯੂਨੀਅਨ ਪੈਸੀਫਿਕ ਨੇ ਟ੍ਰੇਨ ਚਲਾਈ ਹੈ, ਇੰਟਰਮੋਡਲ ਰੇਲ ਸਰਵਿਸ। ਇਹ ਇਨਲੈਂਡ ਐਮਪਾਇਰ ਇੰਟਰਮੋਡਲ ਟਰਮੀਨਲ LA ਤੋਂ ਚੱਲੇਗੀ ਤੇ ਸ਼ਿਕਾਗੋ ਇਲੀਨੋਏ ਗਲੋਬਲ 2 ਇੰਟਰਮੋਡਲ ਟਰਮੀਨਲ ਤੇ ਜਾਏਗੀ। ਤੇ ਇਹਦਾ ਸਿਸਟਮ ਕੀ ਹੈਗਾ ਕਿ ਦੇਖੋ, ਜਿਹੜੀ ਟ੍ਰੇਨ ਹੈਗੀ ਨਾ, ਉਹ ਟਰੱਕਾਂ ਤੋਂ ਬਹੁਤ ਜ਼ਿਆਦਾ ਸਲੋ ਹੁੰਦੀ ਸੀ। ਤੇ ਟ੍ਰੇਨ ਜਿਹੜੀ ਆ ਉਹ ਡੈਸਟੀਨੇਸ਼ਨ ਤੇ ਜਿਨ੍ਹਾਂ ਨੇ ਸਪੈਸ਼ਲੀ ਕਮੋਡਿਟੀ ਭੇਜਣੀ ਆ ਉਹਨਾਂ ਨੂੰ ਦੇਖਣਾ ਹੁੰਦਾ ਸੀ, ਟਰੱਕਾਂ ਤੇ ਜਾਏਗੀ, ਡੋਰ ਟੂ ਡੋਰ ਜਾਏਗੀ। ਹੁਣ ਟ੍ਰੇਨ ਟਰਮੀਨਲ ਜਿਹੜਾ ਬਣਿਆ, ਉਹਨਾਂ ਨੇ ਸ਼ੁਰੂ ਹੀ ਗੱਲ ਇਦਾਂ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜੀ ਇਹ ਸਰਵਿਸ ਜਿਹੜੀ ਅਸੀਂ ਸਟਾਰਟ ਕਰ ਰਹੇ ਹਾਂ, ਇਹ ਟੀਮ ਡਰਾਈਵਰ ਟਰੱਕਾਂ ਦੇ ਉਹਨਾਂ ਨੂੰ ਕੰਪੀਟੀਸ਼ਨ ਵਾਸਤੇ ਸਟਾਰਟ ਕਰ ਰਹੇ ਹਾਂ। ਤੇ ਉਹ ਕਹਿੰਦੇ ਨੇ ਜੀ LA ਤੋਂ ਲੈ ਕੇ ਜਿਹੜਾ ਸ਼ਿਕਾਗੋ ਇਲੀਨੋਏ, ਜਿਹੜਾ ਸਮਝੋ ਦੂਸਰਾ ਕੋਨਾ ਹੈਗਾ USA ਦਾ, ਆਪਣੇ ਇੰਡੀਅਨ ਐਪਲਸ ਦੇ ਨਾਲ ਹੀ ਹੈਗਾ, ਉਧਰ ਤੱਕ ਅਸੀਂ 72 ਆਵਰ ਚ ਤੁਹਾਡਾ ਲੋਡ ਪਹੁੰਚਾ ਦੇਣਾ। ਦੂਸਰੀ ਗੱਲ ਉਹ ਕਹਿੰਦੇ ਨੇ ਕਿ ਜੀ ਇਹਦੇ ਨਾਲ ਆਲਮੋਸਟ ਜਿਹੜਾ ਟਰੱਕਾਂ ਦਾ ਟਾਈਮ ਆ, ਉਹ ਟਰੱਕਾਂ ਤੋਂ ਵੀ 20% ਘੱਟ ਹੋਏਗਾ ਤੇ ਜਿਹੜੀ ਪ੍ਰਾਈਸ ਆ ਉਹ 20 ਤੋਂ 30% ਘੱਟ ਹੋਏਗੀ। ਹੁਣ ਜੇ ਦੇਖਿਆ ਜਾਏ, ਇੱਕ ਟ੍ਰੇਨ ਜਿਹੜੀ ਹੈਗੀ ਉਹ 200 ਤੋਂ ਲੈ ਕੇ 300 ਕੰਟੇਨਰ ਲਿਜਾ ਸਕਦੀ ਹੈ। ਕਹਿਣ ਦਾ ਮਕਸਦ 200 ਤੋਂ ਲੈ ਕੇ 300 ਟਰੱਕਾਂ ਦਾ ਮਤਲਬ ਉਹ ਬਿਜ਼ਨਸ ਕਰ ਲੈਂਦੀ ਆ। ਜੇ 300 ਟਰੱਕ ਜਾਣਗੇ ਤੇ ਇੱਕ ਟ੍ਰੇਨ ਜਾਏਗੀ ਬਰਾਬਰ ਆ ਜੀ। ਉਹਦੇ ਬਾਅਦ ਜਿਹੜਾ ਟ੍ਰੇਨ ਦਾ ਜੇ ਤੁਸੀਂ ਵੋਲਿਊਮ ਦੇਖੋ, ਅੱਜ ਦੇ ਟਾਈਮ ਤੇ ਜਿਹੜਾ ਹਿਸਟੋਰੀਕਲ ਡਾਟਾ ਹੈਗਾ, ਇਸ ਲਾਈਨ ਤੇ ਯਾਨੀ ਸਾਊਥ ਕੈਲੀਫੋਰਨੀਆ ਤੋਂ ਲੈ ਕੇ ਸ਼ਿਕਾਗੋ ਇਲੀਨੋਏ ਤੱਕ ਜਿਹੜਾ ਹੈ 2900 ਤੋਂ ਲੈ ਕੇ 4200 ਟਿਕਟ ਜਿਹੜੇ ਨੇ ਉਹ ਟਰੱਕ ਜਾਂਦੇ ਨੇ ਵੀਕਲੀ। ਤੇ ਇਹਦੇ ਚ ਜਿਹੜੇ ਨੇ ਆਲਮੋਸਟ 5 ਤੋਂ ਲੈ ਕੇ 15% ਜਿਹੜੇ ਬ੍ਰੋਕਰ ਨੇ ਜਾਂ ਸ਼ਿਪਰ ਨੇ, ਜਿਹੜੇ ਉਹ ਆਲਰੇਡੀ ਰੈਡੀ ਨੇ ਕਿ ਅਸੀਂ ਜੀ ਇਹਦੇ ਤੇ ਟ੍ਰਾਂਸਫਰ ਕਰ ਲਾਂਗੇ, ਜਿਹੜਾ ਸਤੰਬਰ 3 ਤੋਂ ਸ਼ੁਰੂ ਹੋ ਰਿਹਾ ਹੈ ਜੀ। ਜੇ ਆਪਾਂ ਦੇਖੀਏ ਤੇ ਇਸ ਤਰੀਕੇ ਨਾਲ ਆਲਮੋਸਟ 20% ਜਿਹੜਾ ਟਰੱਕਿੰਗ ਇੰਡਸਟਰੀ ਨੂੰ ਜਿਹੜਾ ਚੇਂਜ ਹੋ ਜਾਏਗਾ ਫਰੋਮ ਟਰੱਕਿੰਗ ਟੂ ਟ੍ਰੇਨ। ਪਰ ਇਹ ਤੇ ਜਿਹੜੀ ਉਹ ਚੀਜ਼ਾਂ ਨੇ ਜਿਹੜੀਆਂ ਖਬਰਾਂ ਨੇ, ਪਰ ਰਿਐਲਿਟੀ ਇਹ ਹੈਗੀ ਹੁਣ ਵੀ ਟਰੱਕਿੰਗ ਜਿਹੜੀ ਆ ਉਹ ਬਹੁਤ ਪੋਜ਼ਿਟਿਵ ਆ। ਸਭ ਤੋਂ ਵੱਡੀ ਗੱਲ ਹੈ ਕਿ ਟੀਮ ਡਰਾਈਵਰ ਜਿਹੜੇ ਨੇ ਉਹ ਖਿੱਚ ਕੇ ਰੱਖਦੇ ਨੇ, ਉਹ ਬੇਸਿਕਲੀ ਡੋਰ ਟੂ ਡੋਰ ਪਹੁੰਚਾਉਂਦੇ ਨੇ। ਉਹਦੇ ਚ ਜਿਹੜੀ ਹੁਣ ਚੀਜ਼ ਹੋਏਗੀ, ਜਿਹੜੀ ਥੋੜੀ ਜਿਹੀ ਅਪਟੇਕ ਹੋਏਗਾ, ਉਹ ਹੋਏਗਾ ਲੋਕਲ ਜਿਹੜੇ ਇੰਟਰਮੋਡਲ ਡਰਾਈਵਰ ਨੇ ਉਹਨਾਂ ਵਾਸਤੇ ਹੋਏਗਾ। ਦੂਸਰਾ ਹੈ ਕਿ ਵਿਦਿਨ 750 ਮਾਈਲ ਜਿਹੜਾ ਨਾ ਉਹ ਬਿਜ਼ਨਸ ਥੋੜਾ ਜਿਹਾ ਵੱਧ ਜਾਣਾ ਹੈ। ਤੇ ਮਤਲਬ ਇਹ ਜਿਹੜੀ ਇਹ ਚੀਜ਼ਾਂ ਨੇ, ਇਹ ਆਪਾਂ ਇਦਾਂ ਕਹਿ ਸਕਦੇ ਹਾਂ ਬੈਡ ਨਿਊਜ਼ ਨਹੀਂ ਹੈਗੀ, ਇਹ ਇਨਫੋਰਮੇਸ਼ਨ ਹੈਗੀ ਜਿਨ੍ਹਾਂ ਤੇ ਬੇਸ ਦੇ ਉੱਤੇ ਆਪਾਂ ਡਿਸੀਜਨ ਕਰ ਸਕਦੇ ਹਾਂ। ਉਹ ਡਿਸੀਜਨ ਕਰਕੇ ਜਿਹੜੀ ਇਹ Z ਟ੍ਰੇਨ ਹੈਗੀ, ਜਿਹਨੂੰ Z ਟ੍ਰੇਨ ਬੋਲਦੇ ਨੇ, ਇਹ ਸ਼ੁਰੂ ਹੋ ਰਹੀ ਆ। ਇਹ ਆਪਣੇ ਮਾਈਂਡ 'ਚ ਰੱਖਿਆ ਜਾਏ। ਹੁਣ ਬਹੁਤ ਸਾਰੇ ਇਸ ਤਰ੍ਹਾਂ ਦੇ ਫਲੀਟ ਨੇ ਜਿਹੜੇ ਡਿਪੈਂਡ ਕਰਦੇ ਨੇ
LA ਤੋਂ ਜਿਹੜਾ ਸ਼ਿਕਾਗੋ ਇਲੀਨੋਏ ਲਾਈਨ ਤੇ ਇਹਨਾਂ ਨੂੰ ਚਾਹੀਦਾ ਕਿ ਹੁਣ ਇਹਦੇ ਬਾਰੇ ਚ ਆਪਣਾ ਰੀਕਨਸੀਡਰ ਕਰਨ, ਆਪਣਾ ਜਿਹੜਾ ਫੁੱਲ ਫੋਕਸ ਆ ਉਹ ਥੋੜਾ ਜਿਹਾ ਹੋਰ ਵੀ ਡਾਇਵਰਟ ਕਰਨ ਦੂਜੇ ਪਾਸੇ। ਜੀ ਬਿਲਕੁਲ ਜੀ ਸੈਯਦ ਭਾਜੀ, ਔਰ ਲਾਸਟ ਦੇ ਵਿੱਚ ਤੁਹਾਡੇ ਕੋਲ ਜਾਣਕਾਰੀ ਲੈਣੀ ਹੈਗੀ ਆ ਤੁਹਾਡੀ ਤੀਸਰੀ ਬ੍ਰਾਂਚ ਦੀ, ਜਿਹੜੀ ਤੁਸੀਂ ਇੰਡੀਆ ਪਲੱਸ ਦੇ ਵਿੱਚ ਖੋਲ ਰਹੇ ਹੈਗੇ ਹੋ। ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਗੱਲਬਾਤ ਕੀਤੀ ਸੀ ਕਿ ਤੁਸੀਂ ਉੱਥੇ ਜਾ ਰਹੇ ਹੈਗੇ ਹੋ, ਕਿੱਥੋਂ ਤੱਕ ਪਹੁੰਚਿਆ ਜੀ ਕੰਮ, ਤੇ ਟਰੱਕ ਆਉਣੇ ਹੋ ਗਏ ਉੱਥੇ ਸ਼ੁਰੂ ਜੀ? ਜੀ 2 ਟਰੱਕ ਲੈਂਡ ਕਰ ਗਏ ਨੇ, ਤੀਸਰਾ ਵੀ ਲੈਂਡ ਕਰ ਜਾਣਾ ਹੈ। ਔਰ ਮਜ਼ੇ ਦੀ ਗੱਲ ਹੈ ਜਿਹੜਾ ਤੀਜਾ ਲੈਂਡ ਕਰ ਰਿਹਾ ਉਹ ਆਲਰੇਡੀ ਸੈਲ ਵੀ ਹੋ ਗਿਆ, ਕਿਉਂਕਿ ਸਾਡੇ ਕੋਲ ਜਿਹੜਾ ਆਨਲਾਈਨ ਪੋਰਟਲ ਹੈ ਅਸੀਂ ਉਹਦੇ ਚ ਪਾ ਦਿੱਤਾ ਸੀ, ਤੇ ਇੱਕ ਵੀਰ ਨੇ ਉਹ ਟਰੱਕ ਲੈ ਲਿਆ ਆਲਰੇਡੀ। ਉਹ ਹੁਣ ਚੱਕਣ ਵਾਸਤੇ ਜਿਹੜੇ ਕੈਲੀਫੋਰਨੀਆ ਤੋਂ ਉਹ ਬਿਲੋਂਗ ਕਰਦੇ ਨੇ, ਉਹਨਾਂ ਨੇ ਭਾਜੀ ਨੇ ਪਹਿਲਾਂ ਉਹਨਾਂ ਦੇ ਗਰੁੱਪ ਨੇ 5-6 ਟਰੱਕ ਪਹਿਲਾਂ ਲਏ ਸੀ, ਉਹਨਾਂ ਨੇ ਹੁਣ ਇਹ ਟਰੱਕ ਲਿਆ ਤੇ ਉਹ ਉਧਰੋਂ ਜਾ ਕੇ ਚੁਕਾ ਲੈਣਗੇ, ਕਿਉਂਕਿ ਅਸੀਂ ਜਿਹੜਾ ਆਪਾਂ ਫਲਾਈਟ ਜਿਹੜੀ ਉਹ ਫ੍ਰੀ ਆਫਰ ਕਰਦੇ ਨੇ। ਤੇ ਕਹਿਣ ਦਾ ਮਕਸਦ ਹੈ ਕਿ ਆਲਰੇਡੀ ਟਰੱਕ ਪਹੁੰਚਣਾ ਸ਼ੁਰੂ ਹੋ ਗਿਆ, ਐਡਰੈਸ ਅਸੀਂ ਫਾਈਨਲ ਕਰ ਦਾਂਗੇ। ਜੇ ਕਿਸੇ ਵੀਰ ਨੂੰ ਜਗ੍ਹਾ ਅਵੇਲੇਬਲ ਆ ਸਾਡੇ ਵਾਸਤੇ, ਸਾਨੂੰ ਜਗ੍ਹਾ ਚਾਹੀਦੀ ਹੈ ਥੋੜੀ ਜੀ, ਤੇ ਆਫਿਸ ਦੀ ਜਗ੍ਹਾ ਚਾਹੀਦੀ ਹੈ, ਜੇ ਉਹਨਾਂ ਕੋਲ ਇਦਾਂ ਦਾ ਹੈਗਾ ਜ਼ੋਨਿੰਗ ਜਿਹਦੇ ਕੋਲ ਆਲਰੇਡੀ ਹੋਏ ਟਰੱਕ ਕਾਰ ਡੀਲਰਸ਼ਿਪ ਦਾ ਲਾਇਸੈਂਸ ਹੁੰਦਾ, ਬੇਸਿਕਲੀ ਹੁੰਦਾ ਤੇ ਟਰੱਕ ਡੀਲਰਸ਼ਿਪ ਆ, ਉਹ ਪਲੀਜ਼ ਸਾਨੂੰ ਸ਼ੇਅਰ ਕਰ ਦਿਓ, ਕਿਉਂਕਿ ਅਸੀਂ ਆਲਰੇਡੀ ਅਪਲਾਈ ਵੀ ਕੀਤਾ ਇੱਕ ਲੋਕੇਸ਼ਨ ਤੇ। ਜੇ ਸਾਨੂੰ ਉਹ ਮਿਲ ਜਾਂਦਾ ਠੀਕ ਹੈ, ਨਹੀਂ ਤੇ ਅਸੀਂ ਕੋਈ ਹੋਰ ਜਗ੍ਹਾ ਹੋਏ ਤੁਹਾਡੇ ਵਾਸਤੇ, ਤੁਹਾਡੇ ਕੋਲ ਹੋਏ ਤੇ ਅਸੀਂ ਫॉर ਸ਼ੋਰ ਇੰਟਰਸਟਿਡ ਆ, ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨੰਬਰ ਸਕਰੀਨ ਤੇ ਤੁਹਾਨੂੰ ਨਜ਼ਰ ਆ ਰਿਹਾ 1833-698-7224। ਪਰ ਇਹਦਾ ਮਕਸਦ ਇਹ ਨਹੀਂ ਹੈ ਕਿ ਤੁਸੀਂ ਸਿਰਫ ਖਾਲੀ ਜੇ ਇੰਡੀਅਨਾਪੋਲਿਸ ਹੋ ਜਾਂ ਤੁਸੀਂ ਉਸ ਏਰੀਆ ਚ ਕਹਿਣ ਦਾ ਮਕਸਦ ਨਿਊ ਜਰਸੀ ਹੋ, ਨਿਊਯਾਰਕ ਹੋ, ਖਾਲੀ ਤੁਸੀਂ ਉਹਨਾਂ ਦੇ ਟਰੱਕ ਦੇਖਣੇ। ਤੁਸੀਂ USA ਟਰੱਕ ਸੇਲ ਦੇ ਕੋਈ ਵੀ ਟਰੱਕ ਦੇਖ ਸਕਦੇ ਹੋ, ਤੇ ਇੱਕ ਤੁਹਾਨੂੰ ਲੋਕੇਸ਼ਨ ਉਧਰ ਮਿਲ ਗਈ ਹੈ, ਤੁਸੀਂ ਆਪਣਾ ਪ੍ਰੋਪਰ ਪੇਪਰ ਵਰਕ ਤੇ ਹਰ ਚੀਜ਼ ਉਧਰ ਪ੍ਰੋਸੈਸ ਕਰ ਸਕਦੇ ਹੋ। ਬਟ ਮੋਸਟਲੀ ਆਪਣਾ ਪੇਪਰ ਵਰਕ ਉਦਾਂ ਵੀ ਆਨਲਾਈਨ ਹੀ ਹੁੰਦਾ, ਜਿੰਨਾ ਵੀ ਅਪਰੂਵਲ ਹੈਗੀ, ਜਿਹੜਾ ਸਾਡਾ ਪੇਪਰ ਵਰਕ ਆ, ਜਿਹੜਾ ਸਾਡਾ ਹੋਰ ਜਿਹੜਾ ਸਿਸਟਮ ਹੁੰਦਾ ਹੈ ਵਿਨ ਵੈਰੀਫਿਕੇਸ਼ਨ ਦਾ ਤੇ ਲਾਇਸੈਂਸਿੰਗ ਦਾ ਤੇ IRP ਪਲੇਟਾਂ ਦਾ, ਉਹ ਸਾਰਾ IRP ਆਨਲਾਈਨ ਹੀ ਹੁੰਦਾ। ਤੁਸੀਂ ਆਨਲਾਈਨ ਜਾ ਕੇ ਸਾਡੀ ਜਿਹੜੀ ਟੀਮ ਆ ਉਹ ਤੁਹਾਡੇ ਨਾਲ ਗੋ ਥਰੂ ਕਰ ਲਏਗੀ, ਪਿਕਚਰਾਂ ਸ਼ਿਕਰਾਂ ਤੁਸੀਂ ਦੇਖ ਸਕਦੇ ਹੋ। ਬਾਕੀ ਜਿੰਨੇ ਵੀ ਟਰੱਕ ਨੇ ਡੇ ਕੈਬ ਨੂੰ ਛੱਡ ਕੇ ਜਿੰਨੇ ਵੀ ਰੀਟੇਲ ਟਰੱਕ ਨੇ, ਉਹਦੇ ਚ ਅਸੀਂ ਸਿਲਵਰ ਪੈਕੇਜ ਜਾਂ 골ਡ ਪੈਕੇਜ ਦੇ ਰਹੇ ਹਾਂ। ਸਿਲਵਰ ਪੈਕੇਜ ਨਾਲ ਫॉर ਐਗਜ਼ਾਮਪਲ 3 ਮੰਥ ਦੀ 25 ਮਾਈਲ ਦੀ ਇੰਜਨ, ਟਰਾਂਸਮਿਸ਼ਨ, ਡਿਫਰੈਂਸ਼ੀਅਲ, DPF ਦੀ ਵਾਰੰਟੀ ਹੈਗੀ। ਜੇ APU ਲੱਗਾ ਤੇ APU ਦੀ ਵਾਰੰਟੀ ਹੋਣੀ ਹੈ, ਡੀਜ਼ਲ ਵਾਲਾ APU ਵੀ ਕਵਰ ਹੁੰਦਾ। ਉਹਦੇ ਬਾਅਦ ਅਸੀਂ ਕਾਰਬ ਟੈਸਟ ਕਰਕੇ ਦੇਵਾਂਗੇ। ਉਹਦੇ ਬਾਅਦ ਜਿਹੜਾ ਅਸੀਂ ਐਨੂਅਲ ਇਨਸਪੈਕਸ਼ਨ ਕਰਕੇ ਦਾਂਗੇ, ਇੰਜਨ ਆਇਲ ਫਿਲਟਰ ਚੇਂਜ ਕਰਕੇ ਦਾਂਗੇ। ਜੇ ਤੁਸੀਂ ਇੰਟਰਨੈਸ਼ਨਲ ਦਾ ਟਰੱਕ ਲੈ ਰਹੇ ਹੋ, ਜਿਹੜੀ ਬਹੁਤ ਜਲਦੀ ਇੰਟਰਨੈਸ਼ਨਲ ਦੇ ਟਰੱਕ ਵੀ ਪਹੁੰਚ ਜਾਣੇ ਆਪਣੀ ਇੰਡੀਅਨਾਪੋਲਿਸ ਲੋਕੇਸ਼ਨ ਵਿੱਚ, ਕਿਉਂਕਿ ਆਪਾਂ ਇੰਟਰਨੈਸ਼ਨਲ ਦੇ ਇੰਡੀਪੈਂਡੈਂਟ ਡੀਲਰ ਆ। ਉਹਦੇ ਬਾਅਦ ਜਿਹੜੇ ਪੀਟਰ ਬੈਲਟ ਤੇ ਕੈਨਵਰਥ, ਉਹਨਾਂ ਨਾਲ ਵੀ ਗੱਲ ਹੋ ਗਈ ਹੈ, ਜਿੱਦਾਂ ਸਾਨੂੰ ਲਾਇਸੈਂਸ ਮਿਲਦਾ ਤੇ ਉਹ ਵੀ ਟਰੱਕ ਪਹੁੰਚ ਜਾਣਗੇ। ਤੇ ਜਿਹੜੇ ਇੰਟਰਨੈਸ਼ਨਲ ਟਰੱਕ ਨੇ ਉਹਨਾਂ 'ਚ ਅਸੀਂ 골ਡ ਪੈਕੇਜ ਦੇ ਰਹੇ ਹਾਂ, ਜਿਹਦੇ 'ਚ ਸਾਲ ਦੀ ਵਾਰੰਟੀ ਆ। ਉਹਦੇ 'ਚ ਆਪਣਾ ਇੱਕ ਮੇਨਟੇਨੈਂਸ ਕਰਕੇ ਦੇ ਰਹੇ ਹਾਂ, PM ਸਰਵਿਸ ਜਿਹੜੀ $1200 ਦੀ ਹੁੰਦੀ ਹੈ ਡੀਲਰ ਤੋਂ, ਤੇ ਉਹਦੇ ਬਾਅਦ 2 ਮੇਨਟੇਨੈਂਸਾਂ ਡੀਲਰ ਤੋਂ ਤੁਹਾਨੂੰ ਅਵੇਲੇਬਲ ਹੋਣਗੀਆਂ, ਉਹ ਇਨਕਲੂਡਡ ਨੇ। ਉਹਦੇ ਬਾਅਦ ਟੋਇੰਗ ਕਵਰ ਆ, ਉਹਦੇ ਬਾਅਦ ਲੇਬਰ ਪਾਰਟ ਡਾਇਗਨੋਸਟਿਕ ਕਵਰ ਆ ਕਿਸੇ ਵੀ ਇੰਟਰਨੈਸ਼ਨਲ ਤੋਂ। ਜੇ ਤੁਸੀਂ ਛੋਟਾ ਮੋਟਾ ਕੰਮ ਕਰਾਉਣਾ ਤੇ ਲਵ ਸਪੀਡਕੋ ਤੇ ਵੀ ਕਰਾ ਸਕਦੇ ਹੋ। ਤੇ ਨਾਲ ਨਿਊ ਡਰਾਈਵ ਟਾਇਰ ਪਾ ਕੇ ਦੇ ਰਹੇ ਹਾਂ, ਕਈ ਟਰੱਕਾਂ ਨਾਲ ਤੇ ਡਰਾਈਵ ਟਾਇਰ ਹੈਗੇ, ਕਈ ਟਰੱਕਾਂ ਨਾਲ ਪਾ ਕੇ ਦੇ ਰਹੇ ਹਾਂ। ਤੇ ਇੰਟਰਨੈਸ਼ਨਲ ਤੇ ਸਾਡੇ ਕੋਲ 2 ਹੀ ਮੋਟਰਾਂ ਨੇ, ਜਿਹੜੀ ਇੰਟਰਨੈਸ਼ਨਲ ਦੀ A26 ਮੋਟਰ ਆ ਮਾਨ ਵਾਲੀ, ਜਿਹਨੂੰ D26 ਕਹਿੰਦੇ ਮਾਨ ਮੋਟਰ, ਜਰਮਨ ਮੋਟਰ ਆ, ਤੇ ਦੂਜਾ ਜਿਹੜਾ X15 ਮੋਟਰ ਆ ਉਹ ਵੀ ਉਹਦੇ ਨਾਲ ਅਵੇਲੇਬਲ ਆ। ਤੁਸੀਂ ਦੋਵੇਂ ਆਪਸ਼ਨਾਂ ਆਨਲਾਈਨ ਜਾ ਕੇ ਦੇਖ ਸਕਦੇ ਹੋ, ਨਹੀਂ ਤਾਂ ਸਾਡੀ ਇੰਡੀਅਨਾਪੋਲਿਸ ਲੋਕੇਸ਼ਨ ਨੂੰ ਜਾ ਕੇ ਵਿਜ਼ਿਟ ਕਰ ਸਕਦੇ ਹੋ। ਜੀ ਜੀ ਬਿਲਕੁਲ ਜੀ। ਔਰ ਸਭ ਤੋਂ ਵੱਡੀ ਚੀਜ਼ ਕਿ ਜਦੋਂ ਅਸੀਂ ਸੈਕਿੰਡ ਹੈਂਡ ਚੀਜ਼ ਕੋਈ ਵੀ ਖਰੀਦਦੇ ਹੈਗੇ ਆ, ਟਰੱਕ ਖਰੀਦਦੇ ਆ, ਗੱਡੀ ਖਰੀਦਦੇ ਆ, ਤਾਂ ਸਾਡੇ ਦਿਮਾਗ ਦੇ ਵਿੱਚ ਇਹ ਚੀਜ਼ ਆਉਂਦੀ ਹੈ ਕਿ ਬਾਈ ਕੱਲ ਨੂੰ ਕਿਤੇ ਖਰਾਬ ਨਾ ਕਰੇ। ਉਸ ਚੀਜ਼ ਦਾ ਦਾਅਵਾ ਤੇ ਵਿਸ਼ਵਾਸ ਤੁਸੀਂ USA ਟਰੱਕ ਸੇਲ, ਬੇਕਰਸਫੀਲਡ, ਫੋਂਟਾਨਾ ਤੇ ਇੰਡੀਆਪੋਲਿਸ ਵਾਲੀ ਲੋਕੇਸ਼ਨਾਂ ਤੇ ਲੈ ਸਕਦੇ ਹੈਗੇ ਹੋ, ਕਿਉਂਕਿ 3 ਮਹੀਨੇ ਦੀ ਵਾਰੰਟੀ ਤਾਂ ਮਿਲਦੀ ਹੈਗੀ ਆ। ਬਾਕੀ ਤੁਸੀਂ ਇੰਟਰਨੈਸ਼ਨਲ ਟਰੱਕ ਖਰੀਦਦੇ ਹੋ ਤਾਂ ਉਹਦੇ ਉੱਪਰ 1 ਸਾਲ ਦੀ ਵਾਰੰਟੀ ਹੈਗੀ ਹੈ, 골ਡ ਪੈਕੇਜ ਦਿੰਦੇ ਹੈਗੇ। ਇੱਕ ਚੀਜ਼ ਮੈਂ ਐਡ ਕਰਨਾ ਚਾਹੁੰਦਾ ਆਪਣਾ ਅਮਨ ਜੀ, ਬਹੁਤ ਸਾਰੇ ਕਸਟਮਰ ਨੇ ਕਹਿੰਦੇ ਭਾਜੀ ਐਕਸਟੈਂਡਡ ਵਾਰੰਟੀ ਦੇ ਦਿਓ। ਮੈਂ ਕਹਿੰਦਾ ਵੀਰ ਜੀ ਤੁਸੀਂ ਐਕਸਟੈਂਡਡ ਵਾਰੰਟੀ 'ਚ ਪੈਸੇ ਨਾ ਖਰਚ ਕਰੋ, ਅਸੀਂ ਤੁਹਾਨੂੰ ਜਿਹੜੀ 3 ਮਹੀਨੇ ਦੀ ਵਾਰੰਟੀ ਦੇ ਰਹੇ ਹਾਂ ਇਹਨੂੰ ਤੁਸੀਂ ਹੰਡਾਓ। ਜੇ ਤੁਹਾਨੂੰ ਲੱਗੇ ਤੁਹਾਨੂੰ ਐਕਸਟੈਂਡਡ ਵਾਰੰਟੀ ਚਾਹੀਦੀ ਆ, ਉਹ ਫਿਰ ਤੁਸੀਂ ਡਾਇਰੈਕਟ ਵਾਰੰਟੀ ਕੰਪਨੀ ਨਾਲ ਕਾਲ ਕਰਕੇ, ਉਹਨਾਂ ਦੀ ਕਾਲ ਆਣੀ ਹੈ 3 ਮਹੀਨੇ ਬਾਅਦ, ਉਹਨਾਂ ਨੂੰ ਤੁਸੀਂ ਡਾਇਰੈਕਟ ਕਾਲ ਕਰਕੇ ਉਹਨਾਂ ਨਾਲ ਤੁਸੀਂ ਵਾਰੰਟੀ ਲੈ ਸਕਦੇ ਹੋ ਐਕਸਟੈਂਸ਼ਨ। ਪਰ ਅਸੀਂ ਕਿਸੇ ਨੂੰ ਫੋਰਸ ਨਹੀਂ ਕਰਦੇ ਕਿ ਤੁਸੀਂ ਐਕਸਟੈਂਡਡ ਵਾਰੰਟੀ ਲਓ। ਜਿਵੇਂ ਇੰਟਰਨੈਸ਼ਨਲ ਦੀ ਵਾਰੰਟੀ ਅਸੀਂ ਸਾਲ ਦੀ ਦੇ ਰਹੇ ਹਾਂ, ਉਹ ਇਨਕਲੂਡਡ ਆ, ਉਹਦੇ ਤੁਸੀਂ ਐਕਸਟਰਾ ਪੈਸੇ ਨਹੀਂ ਦੇ ਰਹੇ। ਬਟ ਜੇ ਤੁਸੀਂ ਚਾਹੁੰਦੇ ਹੋ ਅਸੀਂ 2 ਸਾਲ ਦੀ ਵਾਰੰਟੀ ਕਰ ਲਈ ਇੰਟਰਨੈਸ਼ਨਲ ਦੀ, ਤੇ ਅਸੀਂ 5 ਮੇਨਟੇਨੈਂਸ ਆ ਉਹਦੇ 'ਚ ਕਵਰ ਕਰਦੇ ਹਾਂ। ਐਡੀਸ਼ਨਲ ਪ੍ਰਾਈਸ ਹੁੰਦੀ ਹੈ 7000। ਜੇ ਤੁਸੀਂ ਖਾਲੀ ਮੇਨਟੇਨੈਂਸ ਦੇਖ ਲਓ, 1200 ਦੀ ਮੇਨਟੇਨੈਂਸ ਨੇ, 5 ਮੇਨਟੇਨੈਂਸ ਨੇ,
12 5 60 6000 ਦੇ ਤੁਹਾਨੂੰ ਇੱਧਰ ਪੂਰਾ ਹੋ ਜਾਂਦੇ ਤੇ 1 ਸਾਲ ਦੀ ਵਾਰੰਟੀ ਆਲਮੋਸਟ ਸਾਲ $1000 ਦੇ ਅੰਦਰ ਤੁਹਾਡੀ ਆ ਜਾਂਦੀ, ਜਿਹਦੇ ਚ ਦੂਜੇ ਸਾਲ ਚ ਲੇਬਰ, ਪਾਰਟ, ਡਾਇਗਨੋਸਟਿਕ, ਈਵਨ ਟੋਇੰਗ, ਈਵਨ ਕੈਸੀ ਵੀ, ਉਹ ਸਾਰੀ ਚੀਜ਼ਾਂ ਜਿਹੜੀ 1 ਸਾਲ ਦੀ 2 ਸਾਲ ਦੀ ਹੋ ਜਾਂਦੀ। ਇਹ ਚੀਜ਼ ਮੈਂ ਕਲੀਅਰ ਕਰਨਾ ਚਾਹੁੰਦਾ ਸੀ। ਅਸੀਂ ਕਿਸੇ ਨੂੰ ਫੋਰਸ ਨਹੀਂ ਕਰਦੇ ਵਾਰੰਟੀ ਬਾਏ ਨੂੰ, ਅਸੀਂ ਆਲਰੇਡੀ ਉਹਦੇ ਚ ਪ੍ਰਾਈਸ ਚ ਲਾ ਕੇ ਦਿੰਦੇ, ਉਹਦੀ ਕੋਈ ਐਡੀਸ਼ਨਲ ਕਾਸਟ ਨਹੀਂ ਹੁੰਦੀ ਜੀ। ਜੀ ਬਿਲਕੁਲ ਜੀ। ਬਾਕੀ ਸਾਡੇ ਟਰੱਕ ਵਾਲੇ ਵੀਰ ਸੈयद ਭਾਜੀ ਸਿਆਣੇ ਨੇ, ਇਹ ਤਾਂ ਪਹਿਲੇ ਗੇੜੇ ਦੇ ਵਿੱਚ ਭਾਂਪ ਲੈਂਦੇ ਨੇ ਕਿੱਥੋਂ ਕਿੱਥੋਂ ਆਵਾਜ਼ ਆਉਂਦੀ ਹੈ ਤੇ ਕਿੱਥੋਂ ਕਿੱਥੋਂ ਹਵਾ ਨਿਕਲਦੀ ਹੈ, ਤੇ ਪਹਿਲੇ ਗੇੜੇ ਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਲੀਅਰ ਹੋ ਜਾਂਦੀਆਂ ਇਹਨਾਂ ਨੂੰ। ਬਾਕੀ ਸੈयद ਭਾਜੀ ਤੁਸੀਂ ਸਮਾਂ ਕੱਢਿਆ ਜੀ, ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ। ਥੈਂਕ ਯੂ ਭਾਜੀ। ਸਭ ਨੂੰ ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਸਲਾਮ ਅਲੈਕੁਮ। ਸਤਿ ਸ਼੍ਰੀ ਅਕਾਲ।